ਕੋਲੋਰਾਡੋ ਦੇ ਵਿੱਚ ਪਿਛਲੇ ਸਾਲ ਹਾਈਵੇ 285 ਦੇ ਉੱਤੇ ਸਕਾਟ ਮਿਲਰ ਨਾਂ ਦਾ ਬੰਦਾ ਜਿਹੜਾ ਆ ਉਹ ਸੈਮੀ ਟਰੱਕ ਦੇ ਇੱਕ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ, ਜਿਸ ਨੂੰ ਚਲਾ ਰਿਹਾ ਸੀਗਾ ਇਗਨਾਸੀਓ ਕਰੂਜ਼ ਮੈਂਡੋਜ਼ਾ। ਉਹ ਕਹਿੰਦੇ ਵੀ ਕੰਟਰੋਲ ਉਸਦਾ ਲੂਜ਼ ਹੋ ਗਿਆ, ਮਲਟੀਪਲ ਕਾਰਸ ਦੇ ਵਿੱਚ ਉਹ ਕ੍ਰੈਸ਼ ਹੋ ਗਿਆ। ਹੁਣ ਜਿਹੜਾ ਉਸ ਟਰੱਕ ਡਰਾਈਵਰ ਨੂੰ ਡਿਪੋਰਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਉਹ ਪਹਿਲਾਂ ਵੀ ਕਈ ਵਾਰ ਡਿਪੋਰਟ ਕੀਤਾ ਜਾ ਚੁੱਕਾ ਸੀ, 1 ਦਰਜਨ ਤੋਂ ਵੱਧ। ਬਾਰ-ਬਾਰ ਉਹ ਡਿਪੋਰਟ ਹੁੰਦਾ ਸੀ, ਮੈਕਸੀਕੋ ਨੂੰ ਉਹਨਾਂ ਨੂੰ ਘੱਲਿਆ ਸੀ, ਉਹ ਮੁੜ ਦੁਬਾਰਾ ਜਿਹੜਾ ਉਹ ਵਾਪਸ ਆ ਜਾਂਦਾ ਸੀ। ਕਹਿੰਦੇ ਵੀ ਕਰੂਜ਼ ਮੈਂਡੋਜ਼ਾ ਨੂੰ ਹਮੇਸ਼ਾ ਗੱਲਬਾਤ ਕਰਨ ਦੇ ਲਈ ਟਰਾਂਸਲੇਟਰ ਦੀ ਜਿਹੜੀ ਉਹ ਜ਼ਰੂਰਤ ਸੀਗੀ। ਜਦੋਂ ਐਕਸੀਡੈਂਟ ਵਾਪਰਿਆ ਉਸ ਤੋਂ ਬਾਅਦ ਚ ਵੀ ਕਹਿੰਦੇ ਵੀ ਜਦ ਪੁਲਿਸ ਦੇ ਨਾਲ ਉਹ ਗੱਲਬਾਤ ਕਰ ਰਿਹਾ ਸੀ ਤਾਂ ਉਸਨੂੰ ਟਰਾਂਸਲੇਟਰ ਦੀ ਜ਼ਰੂਰਤ ਪਈ ਕੋਰਟ ਪ੍ਰੋਸੀਡਿੰਗ ਦੇ ਵਿੱਚ ਵੀ। ਮਿਲਰ ਦੀ ਵਾਈਫ ਡਿਆਨ ਉਹ ਕਹਿੰਦੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਐਗਜ਼ੈਕਟਿਵ ਆਰਡਰ ਆ ਇੰਗਲਿਸ਼ ਰਿਕੁਆਇਰਮੈਂਟ ਨੂੰ ਲੈ ਕੇ ਜਿਹੜਾ ਟਰੱਕ ਡਰਾਈਵਰਸ ਦੇ ਲਈ ਆ, ਕਹਿੰਦੇ ਵੀ ਉਹ ਉਸ ਦੇ ਘਰ ਵਾਲੇ ਦੀ ਜ਼ਿੰਦਗੀ ਬਚਾ ਸਕਦਾ ਸੀ। ਕਹਿੰਦੇ ਵੀ ਇਹੋ ਜਿਹੇ ਡਰਾਈਵਰ ਪਹਿਲਾਂ ਹੀ ਆਊਟ ਆਫ ਸਰਵਿਸ ਜਿਹੜੇ ਹੋ ਜਾਣੇ ਸੀਗੇ ਤੇ ਇਹਦੇ ਕਰਕੇ ਜਿਹੜਾ ਮੇਰਾ ਘਰ ਵਾਲਾ ਉਹ ਬਚ ਸਕਦਾ ਸੀ। ਦੇਖੋ ਦੁਰਘਟਨਾਵਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਉਹ ਵਾਪਰ ਸਕਦੀਆਂ ਆ, ਉਹ ਹੋ ਜਾਂਦੀਆਂ ਆ। ਪਰ ਇਹ ਆ ਹਰਜੋਤ ਜੀ, ਰਮਨ ਜੀ, ਹੁਣ ਕਿਉਂਕਿ ਇਹ ਮੁੱਦਾ ਇਸ ਟਾਈਮ ਗਰਮਾਇਆ ਆ, ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਹੋਇਆ ਆ ਤੇ ਬੰਦਾ ਜਿਹੜਾ ਪੀੜਾ ਚ ਹੁੰਦਾ ਆ ਉਹਨੇ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਜਿਹੜਾ ਆ ਉਹ ਉਂਗਲ ਕਰਨੀ ਹੁੰਦੀ ਆ, ਉਹ ਕਿਸੇ ਨਾ ਕਿਸੇ ਤੇ ਦੋਸ਼ ਦੇਣਾ ਹੀ ਹੁੰਦਾ ਆ। ਸੋ ਇਹ ਜਿਹੜੀ ਔਰਤ ਆ ਇਹ ਦੋਸ਼ ਦੇ ਰਹੀ ਆ, ਇਹ ਕਹਿ ਰਹੀ ਆ ਵੀ ਇੰਗਲਿਸ਼ ਰਿਕੁਆਇਰਮੈਂਟ ਦੇ ਜੇ ਸਟ੍ਰਿਕਟ ਹੁੰਦੇ ਤਾਂ ਸ਼ਾਇਦ ਉਹਦੇ ਘਰ ਵਾਲੇ ਦੀ ਜਿਹੜੀ ਆ ਉਹ ਮੌਤ ਨਹੀਂ ਸੀ ਹੋਣੀ, ਉਸ ਨੂੰ ਬਚਾ ਜਿਹੜਾ ਉਹ ਹੋ ਜਾਣਾ ਸੀ। ਪਰ ਇਹਦੇ ਵਿੱਚ ਹਰਜੋਤ ਸਿੰਘ ਜੀ ਓਵਰਆਲ ਇਹ ਵੀ ਦੇਖੋ ਵੀ ਬੰਦਾ 12 ਵਾਰੀ ਡਿਪੋਰਟ ਹੋਇਆ ਹੋਵੇ, ਫਿਰ ਮੁੜ ਕੇ ਵਾਪਸ ਆ ਜਾਂਦਾ ਆ, ਫਿਰ ਉਹ ਟਰੱਕ ਚਲਾਉਣ ਲੱਗ ਜਾਂਦਾ ਆ ਤੇ ਟਰੱਕ ਚਲਾ ਕੇ ਫਿਰ ਉਹ ਲੋਕਾਂ ਨੂੰ ਦਰੜ ਦਿੰਦਾ ਆ, ਮਾਰ ਦਿੰਦਾ ਆ। ਵੀ ਇਹਦੀ ਹੱਦ ਜਿਹੜੀ ਕਿੱਥੇ ਤੱਕ ਜਿਹੜੀ ਉਹ ਜਾਊਗੀ। ਵਾਇਓਮਿੰਗ ਦੀ ਜਿਹੜੀ ਕਾਂਗਰਸ ਵੂਮਨ ਹੈਰੀਅਟ ਹੈਗਮੈਨ ਆ, ਉਹਨੇ ਵੀ ਇਸੇ ਹੀ ਸੈਂਟੀਮੈਂਟ ਨੂੰ ਮੁੱਖ ਰੱਖਦੇ ਹੋਏ ਜਿਹੜੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਸ ਨੂੰ ਹੋਰ ਸਟ੍ਰਿਕਟ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਦੇਖਿਆ ਹਰਜੋਤ ਜੀ, ਰਮਨ ਜੀ, ਵੀ ਇਹ ਜਿਹੜਾ ਮਸਲਾ ਆ ਖਾਸਾ ਜ਼ਿਆਦਾ ਧੂਲ ਫੜ ਚੁੱਕਾ ਹੈ ਤੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਇੰਡਸਟਰੀ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਲਗਾਤਾਰ ਹੋ ਰਹੀ ਹੈਗੀ ਆ। ਜੀ ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਦੇਖੋ ਫਿਰ ਆਪਾਂ ਬਾਰ-ਬਾਰ ਉਹੀ ਚੀਜ਼ ਕਹਿ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਧਿਆਨ 'ਚ ਲਿਆਉਣੀਆਂ ਪੈਣੀਆਂ। ਹੁਣ ਆਪਾਂ ਨੂੰ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਇਸ ਵੇਲੇ ਹੈਗੀ ਆ। ਆਪਾਂ ਠੀਕ ਆ, ਆਪਾਂ ਆਉਂਦੇ ਆ ਰੇਡੀਓ ਤੇ ਆਪਾਂ ਰੌਲਾ ਪਾ ਕੇ ਚਲੇ ਜਾਂਦੇ ਆ, ਆਪਾਂ ਗੱਲਾਂ ਕਰਕੇ ਚਲੇ ਜਾਂਦੇ ਆ, ਪਰ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਚੋਂ ਕੱਢ ਦਿੱਤੀ ਜਾਂਦੀ ਆ, ਲੇਕਿਨ ਅਸਰ ਮੇਰੇ ਖਿਆਲ ਨਹੀਂ ਇਹਨਾਂ ਚੀਜ਼ਾਂ ਦਾ ਉੱਤੇ ਹੁੰਦਾ। ਪਰ ਚਲੋ ਸਾਡਾ ਕੰਮ ਆ ਫੇਰ ਅਗੇਨ ਰੌਲਾ ਪਾਉਣਾ, ਗੱਲ ਕਰਨੀ ਆਣ ਕੇ। ਜੇ ਤੁਹਾਨੂੰ ਚੰਗੀ ਲੱਗਦੀ ਆ ਸੁਣੋ, ਜੇ ਹੁਣ ਨਹੀਂ ਚੰਗੀ ਲੱਗਦੀ ਉਹਦੇ ਵਿੱਚ ਯਾਰ ਮਤਲਬ ਕਿ ਸਾਨੂੰ ਵੀ ਕਈ ਵਾਰੀ ਕਾਲ ਆਉਂਦੀ ਆ ਕਿ ਨਹੀਂ ਤੁਸੀਂ ਟੂ ਮੱਚ ਕਰ ਜਾਂਦੇ ਆ, ਤੁਸੀਂ ਟਰੱਕਿੰਗ ਦੇ ਅਗੇਂਸਟ ਹੈਗੇ ਆ, ਤੁਸੀਂ ਟਰੱਕਿੰਗ ਦੇ ਲਈ ਚੰਗਾ ਨਹੀਂ ਸੋਚਦੇ। ਕੋਈ ਯਾਰ ਮਤਲਬ ਇਸ ਤਰ੍ਹਾਂ ਚੰਗਾ ਹੋਰ ਤਾਂ ਤੁਸੀਂ ਕੀ ਸਾਡੇ ਕੋਲੋਂ ਸੋਚ ਸਕਦੇ ਆ ਕਿ ਅਸੀਂ ਤੁਹਾਨੂੰ ਅਵੇਅਰ ਕਰ ਰਹੇ ਹਾਂ ਕਿ ਆਹ ਨੂੰ ਦੇਖੋ। ਤਾਂ ਆਪਾਂ ਪਿਛਲੇ ਹਫ਼ਤੇ ਹੀ ਆਪਾਂ ਆਹ ਜਿਹੜੀ ਗੱਲ ਕੀਤੀ ਸੀਗੀ ਔਰ ਉਦੋਂ ਹੀ ਆਪਾਂ ਉਹਨੂੰ ਬੰਦੇ ਨੂੰ ਰੋਕਿਆ ਸੀਗਾ, ਜਿਹੜਾ ਬੰਦਾ ਕਹਿ ਰਿਹਾ ਸੀਗਾ ਕਿ ਪਰਸਨਲ ਕਨਵੈਂਸ ਆ ਦੇ 1 ਹਫ਼ਤੇ ਦੀ ਵਿੱਚ ਫਰਕ ਪਿਆ, 1 ਹਫ਼ਤੇ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਉਹ ਚੀਜ਼ ਤੁਹਾਡੇ ਸਾਹਮਣੇ ਆ ਗਈ। ਆਪਾਂ ਇੰਗਲਿਸ਼ ਦੀ ਗੱਲ ਕੀਤੀ ਸੀ, ਆਪਾਂ 2 ਮਹੀਨੇ ਪਹਿਲਾਂ ਆਪਾਂ ਇਹੋ ਹੀ ਚੀਜ਼ ਕੀਤੀ ਸੀਗੀ ਕਿ ਜਿੱਥੇ ਸਾਡਾ ਇੱਕ ਇੱਥੇ ਸਕੂਲ ਜਿਹੜਾ ਉਹ ਕਹਿ ਰਿਹਾ ਜੀ ਇੰਗਲਿਸ਼ ਦੀ ਲੋੜ ਨਹੀਂ ਹੈਗੀ ਟਰੱਕਿੰਗ ਦੇ ਵਿੱਚ। 2 ਮਹੀਨੇ ਨਹੀਂ ਲੱਗੇ ਉਦੋਂ ਤੁਹਾਡਾ ਰੂਲ ਸਾਹਮਣੇ ਆ ਗਿਆ ਕਿ ਕੀ ਬਣ ਰਿਹਾ ਹੈਗਾ। ਸੋ ਸਾਡਾ ਕੰਮ ਸਿਰਫ ਇੰਨਾ ਆ ਕਿ ਤੁਹਾਨੂੰ ਅਵੇਅਰ ਕਰਨਾ। ਹੁਣ ਅਵੇਅਰ ਜਿਹੜਾ ਆ ਉਹ ਤੁਸੀਂ ਹੋਣਾ ਨਹੀਂ ਹੋਣਾ, ਦੈਟਸ ਅਪ ਟੂ ਯੂ। ਜੀ, ਨਾਲੇ ਉਹ ਵੀ ਫ੍ਰੀ ਚ ਹੋ ਰਿਹਾ ਸਾਰਾ ਕੁਝ, ਫ੍ਰੀ ਚ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ ਆ।